ਤਾਂ ਪੰਜਾਬ ਤੇ ਹਰਿਆਣੇ ਨੇ ਤਾਂ ਚੰਡੀਗੜ੍ਹ ਤੇ ਹੱਕ ਜਤਾਤਾ ਹੈ ਮਿੰਟੂ ਜੀ ਤੇ ਪਰ ਬੀਜੇਪੀ ਨੇ ਕੋਈ ਨਵਾਂ ਦਾਅ ਖੇਡਤਾ ਹੁਣ। ਦੇਖੋ, ਬੀਜੇਪੀ ਨੇ ਤਾਂ ਦਾਅ ਜਿਹੜਾ ਹੈ ਨਾ ਉਹ ਵੈਸੇ ਖੇਡਣਾ ਹੀ ਖੇਡਣਾ ਆ। ਇਹਨਾਂ ਨੇ ਤੇ ਕੋਈ ਨਾ ਕੋਈ ਪੈਂਤੜਾ ਜਿਹੜਾ ਉਹ ਅਖਤਿਆਰ ਕਰਕੇ ਉਲਝਾਉਣਾ ਹੀ ਉਲਝਾਉਣਾ, ਇਹਨਾਂ ਦਾ ਕੰਮ ਇਹੋ ਆ। ਗੱਲ ਇਹ ਆ ਕਿ ਇਹਨਾਂ ਵੱਲੋਂ ਅੱਜ ਮਤਾ ਪਾ ਦਿੱਤਾ ਗਿਆ ਉੱਥੇ ਨਿਗਮ ਦੇ ਵਿੱਚ ਮਤਾ ਪੈਣ ਤੋਂ ਪਹਿਲਾਂ ਕਾਫੀ ਬਹਿਸ ਮੁਬੈਸਾ ਹੋਇਆ, ਕਾਫੀ ਤਲਖ ਕਲਾਮੀ ਵੀ ਹੋਈ ਆ। ਇਹਨਾਂ ਨੇ ਮਤਾ ਜਿਹੜਾ ਪਾਇਆ ਉਹਦੇ ਵਿੱਚ ਜੋ ਮੰਗ ਕੀਤੀ ਹੈ ਉਹ ਇਹੋ ਹੈ ਕਿ ਚੰਡੀਗੜ੍ਹ ਨੂੰ ਯੂਟੀ ਹੀ ਰਹਿਣ ਦਿੱਤਾ ਜਾਵੇ ਐਂਡ ਪੰਜਾਬ ਹਰਿਆਣਾ ਜਿਹੜੇ ਦੋਵੇਂ ਰਾਜ ਆ ਉਹ ਆਪੋ ਆਪਣੀ ਰਾਜਧਾਨੀ ਜਿਹੜੀ ਹੈ ਉਹ ਵੱਖਰੇ ਤੌਰ ਤੇ ਬਣਾ ਲੈਣ। ਮਤਲਬ ਕਿ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਤੁਸੀਂ ਇਹਨਾਂ ਨੂੰ ਆਖੋ ਕਿ ਦੋਵੇਂ ਹੀ ਸਟੇਟਾਂ ਇਹਦਾ ਖੜਾ ਛੱਡਣ, ਸਾਨੂੰ ਸਾਡੇ ਹਾਲ ਤੇ ਰਹਿਣ ਦੇਣ ਤੇ ਦੋਵੇਂ ਹੀ ਸਟੇਟ ਜਿਹੜੇ ਆ ਉਹ ਆਪੋ ਆਪਣੀ ਰਾਜਧਾਨੀ ਬਣਾ ਲੈਣ। ਇੱਥੇ ਇਸ ਤਰ੍ਹਾਂ ਕਹਿੰਦੇ ਜਿਵੇਂ ਖੁੱਡਾ ਬਣਾਉਣਾ ਹੋਵੇ ਕਬੂਤਰਾਂ ਦਾ, ਕਿ 4 ਇੱਟਾਂ ਲਾਈਆਂ, 2 ਬਾਲੇ ਰੱਖੇ, ਚਲੋ ਥੋੜੀ ਜਿਹੀ ਪਾਰਟੀ ਤਰਪੈਲ ਪਾਈ, ਉੱਤੇ ਰੇਤਾ ਪਾ ਲਿਆ, ਚਲੋ ਪੈ ਗਿਆ ਖੁੱਡਾ, ਇਹ ਕੈਪੀਟਲ ਬਣ ਗਈ। ਏਦਾਂ ਥੋੜੀ ਹੈ ਰਾਜਧਾਨੀ ਬਣਦੀ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਦਾ ਜਿਹੜਾ ਕਾਉਂਸਲਰ ਆ, ਇਹਨਾਂ ਨੇ ਵੀ ਮੁਖਾਲਫਤ ਕੀਤੀ ਹੈ, ਇਹਨਾਂ ਦੀ ਉੱਥੇ ਅੜਫਸ ਹੋਈ ਆ। ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਇਹਨਾਂ ਦੇ ਜਿਹੜੇ ਕਾਉਂਸਲਰ ਆ ਹਰਪ੍ਰੀਤ ਕੌਰ ਬੱਬਲਾ, ਉਹਨਾਂ ਨੇ ਇੱਕ ਬੜੀ ਤਲਖ ਟਿੱਪਣੀ ਵੀ ਕੀਤੀ। ਵੈਸੇ ਉਹ ਸੰਜੀਦਾ ਟਿੱਪਣੀ ਹੈ, ਉਹਨੂੰ ਆਪਾਂ ਲਾਈਟਲੀ ਲੈ ਵੀ ਨਹੀਂ ਸਕਦੇ। ਉਹਨਾਂ ਨੇ ਆਖਿਆ ਕਿ ਇਹ ਮਾਮਲਾ ਸਾਡੇ ਸ਼ਹਿਰ ਦੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਚੰਡੀਗੜ੍ਹ ਪੰਜਾਬ ਨੂੰ ਸੌਂਪ ਕੇ ਇੱਥੇ ਡਰੱਗ ਮਾਫੀਆ ਨੂੰ ਵਧਣ ਫੁੱਲਣ ਨਹੀਂ ਦੇਵਾਂਗੇ। ਬੜੀ ਵੱਡੀ ਗੱਲ ਕਹਿ ਰਹੇ ਆ। ਤੇ ਉਹਨਾਂ ਕਿਹਾ ਕਿ ਚੰਡੀਗੜ੍ਹ ਨੂੰ ਕਿਸੇ ਵੀ ਸੂਬੇ ਦਾ ਹਿੱਸਾ ਨਹੀਂ ਬਣਨ ਦੇਵਾਂਗੇ। ਇਹ ਬੀਬੀ ਬੱਬਲਾ ਜਿਹੜੇ ਆ ਇਹ ਮੇਰੇ ਖਿਆਲ ਦੇ ਨਾਲ ਕਾਂਗਰਸ ਦੇ ਵਿੱਚੋਂ ਹੀ ਗਏ ਆ ਤੇ ਹੁਣ ਕਹਿੰਦੇ ਆ ਕਿ ਜੇਕਰ ਸਾਨੂੰ ਚੰਡੀਗੜ੍ਹ ਲਈ ਹੰਗਰ ਸਟ੍ਰਾਈਕ ਕਰਨੀ ਪਈ, ਭੁੱਖ ਹੜਤਾਲ ਰੱਖਣੀ ਪਈ ਤਾਂ ਅਸੀਂ ਉਹ ਵੀ ਰੱਖਾਂਗੇ, ਜੇ ਜੇਲ੍ਹ ਜਾਣਾ ਪਿਆ ਤਾਂ ਜੇਲ੍ਹ ਜਾਵਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹੁਣ ਇੱਕ ਮੂਵਮੈਂਟ ਜਿਹੜੀ ਆ ਖੜੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ। ਹਸਤਾਖਰ ਮੁਹਿੰਮ ਵੀ ਚੱਲ ਰਹੀ ਹੈ, ਉੱਥੇ ਦਸਤਖਤ ਕੀਤੇ ਜਾ ਰਹੇ ਆ ਇਸੇ ਮੁੱਦੇ ਦੇ ਬਾਬਤ। ਉੱਥੇ ਵਿਧਾਨ ਸਭਾ ਅਲੱਗ ਬਣਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਰਾਜ ਸਭਾ ਅਲੱਗ ਇੱਕ ਸੀਟ ਰੱਖ ਕੇ ਉੱਥੇ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਆ ਸਾਡੇ ਸਾਹਮਣੇ, ਇਸ ਤਰ੍ਹਾਂ ਦਾ ਇੱਕ ਵਰਤਾਰਾ ਚੱਲਦਾ ਪਿਆ ਜਿਹਦੇ ਵਿੱਚ ਆ ਪੰਜਾਬੀ ਪਿਛੋਕੜ ਵਾਲੇ ਲੀਡਰ ਆ ਉਹ ਹੀ ਕਹਿੰਦੇ ਆ ਕਿ ਜੇ ਇੱਥੇ ਪੰਜਾਬ ਵੜ ਗਿਆ ਤੇ ਡਰੱਗ ਆ ਜਾਏਗਾ। ਮੇਰੇ ਖਿਆਲ ਦੇ ਨਾਲ ਉੱਥੇ ਹੁਣ ਤੇ ਚੰਡੀਗੜ੍ਹ ਦੇ ਵਿੱਚ ਸਭ ਡਰੱਗ ਫ੍ਰੀ ਹੋਣਾ ਕੰਮ। ਉੱਥੇ ਤੇ ਮੈਨੂੰ ਲੱਗਦਾ ਸ਼ਰਾਬ ਦਾ ਵੀ ਠੇਕਾ ਨਹੀਂ ਹੈਗਾ, ਕਿਤੇ ਸ਼ਰਾਬ ਵੀ ਪਰੋਂ ਹਿਮਾਚਲ ਚੋਂ ਹੀ ਲੈ ਕੇ ਆਉਂਦੇ ਹੋਣੇ ਪੀਣ ਵਾਲੇ, ਉੱਥੇ ਤਾਂ ਕੁਝ ਵੀ ਨਹੀਂ ਹੈਗਾ। ਸੋ ਇਹ ਗੱਲਾਂ ਨੇ, ਪਰ ਇਹ ਪ੍ਰੋਪੇਗੈਂਡਾ ਇਸ ਤਰ੍ਹਾਂ ਚੱਲਣਾ ਹੀ ਚੱਲਣਾ ਸੀ। ਪਰ ਇਸ ਤੋਂ ਵੀ ਵੱਡੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜੀ ਧਿਆਨ ਦੇਣ ਵਾਲੀ ਹੈ, ਜਿਹਦੇ ਬਾਰੇ ਧਿਆਨ ਇਹਨਾਂ ਨੇ ਨਾ ਦਿੱਤਾ ਨਾ ਦੇਣਾ, ਨਾ ਸਾਡੇ 99% ਲੋਕ ਦਿੰਦੇ ਆ। ਕੱਲ ਸਦਨ ਦੇ ਵਿੱਚ, ਯਾਨੀ ਇੱਥੇ ਨਹੀਂ, ਲੋਕ ਸਭਾ ਦੇ ਵਿੱਚ ਜਸਵੀਰ ਡਿੰਪਾ ਨੇ ਸਵਾਲ ਕੀਤਾ ਸੀ ਤਾਂ ਉਹਦੇ ਜਵਾਬ ਦੇ ਵਿੱਚ ਜਿਹੜੇ ਸਾਡੇ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਨਿਤਿਆਨੰਦ, ਉਹਨਾਂ ਨੇ ਇੱਕ ਜਵਾਬ ਦਿੱਤਾ। ਉਹਨੇ ਆਖਿਆ ਕਿ ਗੱਲ ਸੁਣੋ, ਧਿਆਨ ਨਾਲ ਗੱਲ ਸੁਣੋ ਸਰਦਾਰ ਜੀ, 60-40 ਵਾਲੀ ਰੇਸ਼ੋ ਕਿਤੇ ਨਹੀਂ ਲਿਖੀ ਜੇ ਐਕਟ ਦੇ ਵਿੱਚ। ਉਹਨਾਂ ਨੇ ਵਰਕਾ ਹੀ ਪਾੜ ਦਿੱਤਾ। ਜਿਹੜਾ ਲਾਸਟ ਦਾਵਾ ਆਖਰੀ ਦਾਵਾ ਹੈ ਜਿਹੜਾ, ਉਹਦਾ ਵੀ ਵਰਕਾ ਪਾੜ ਦਿੱਤਾ। ਔਰ ਪੰਜਾਬੀ ਮੀਡੀਆ ਦੇ ਕਿਸੇ ਵੀ ਪੋਰਸ਼ਨ ਦੇ ਵਿੱਚ ਤੁਸੀਂ ਇਹ ਖਬਰ ਦਿਖਾ ਲਓ, ਕਿਤੇ ਵੀ ਨਹੀਂ ਹੈਗੀ ਇਹ ਖਬਰ। ਜਦ ਕਿ ਲੋਕ ਸਭਾ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਲਾਸਟ ਦਾਵਾ ਹੈ ਜਿਹੜਾ ਪੰਜਾਬ ਦਾ, ਉਹਨੂੰ ਪਾੜ ਕੇ ਸੁੱਟ ਰਿਹਾ ਹੈ। ਔਰ ਸਾਡੇ ਲੀਡਰਾਂ 'ਚ ਕਿਸੇ ਕੋਲ ਇੰਨਾ ਨਾ ਗਿਆਨ ਆ ਨਾ ਇੰਨਾ ਸਮਾਂ ਆ ਇਹ ਕਹਿ ਸਕਣ ਕਿ ਬੇਸ਼ੱਕ ਇਹਨਾਂ ਨੇ ਪੜ੍ਹਿਆ ਹੀ ਨਹੀਂ ਹੋਣਾ। ਪਹਿਲੀ ਗੱਲ, 99% ਇਹਨਾਂ ਚੋਂ ਕਿਸੇ ਨੇ ਪੁਨਰਗਠਨ ਐਕਟ ਪੜ੍ਹਿਆ ਹੀ ਨਹੀਂ ਹੋਊਗਾ। ਸਾਡੇ ਆਪਣਿਆਂ ਨੇ ਨਹੀਂ ਪੜ੍ਹਿਆ ਹੋਣਾ, ਬਹੁਤਿਆਂ ਨੇ ਗੱਲਾਂ ਕਰਦੇ ਪੁਨਰਗਠਨ ਐਕਟ ਪੜ੍ਹਿਆ ਹੀ ਨਹੀਂ ਹੋਏਗਾ। ਜਿਨ੍ਹਾਂ ਨੇ ਪੜ੍ਹਿਆ ਹੁੰਦਾ ਤੇ ਉੱਥੇ ਜਵਾਬ ਦਿੰਦੇ ਕਿ ਭਾਈ ਬੇਸ਼ੱਕ ਉਸ ਐਕਟ ਦੇ ਵਿੱਚ 60-40 ਰੇਸ਼ੋ ਨਾ ਲਿਖੀ ਹੋਏਗੀ, ਪਰ ਉਸ ਟਾਈਮ ਵਰਬਲੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਸਾ ਕਿਹਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿਣ ਤੇ ਡੈਮਾਂ ਦਾ ਕੰਟਰੋਲ ਚਲੇ ਗਿਆ ਸੀਗਾ। ਔਰ
78 79 ਕਿਹੜਾ ਸੰਵਿਧਾਨ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਸਹੀ ਤਰੀਕੇ ਨਾਲ ਕੀਤਾ ਸੀਗਾ। ਔਰ ਇਹਦੇ ਤੇ ਫੇਰ ਦੁਬਾਰਾ ਮੋਹਰ ਲੱਗਦੀ ਹੈ ਜਦੋਂ ਰਾਜੀਵ ਲੰਗੋਵਾਲ ਅਕॉर्ड ਹੁੰਦਾ ਹੈ। ਉਸ ਟਾਈਮ ਵੀ ਇਹ ਕਿਹਾ ਜਾਂਦਾ ਕਿ 26 ਜਨਵਰੀ 1986 ਨੂੰ ਜਦ ਤੱਕ ਚੰਡੀਗੜ੍ਹ ਤੁਹਾਨੂੰ ਨਹੀਂ ਮਿਲਦਾ ਤਦ ਤੱਕ 60-40 ਵਾਲੀ ਰੇਸ਼ੋ ਦੇ ਮੁਤਾਬਕ ਚੱਲਣ ਦਿਓ। तो दो प्रधानमंत्री जिहड़े आ वो भरोसा दिंदे दा मतलब यह है कि दोने ही प्रधानमंत्री झूठे इस मुल्क दे। जे प्रधानमंत्री झूठे तो फिर पिछे की रह जाता है। दूजी चीज यह है कि दो असैंबलियां ने, हरियाणे ने भी मता पा के यह कहा कि 60-40 की रेशो दे विच सानू पूरा अपना हक नहीं दिता जाता। पंजाब ने भी इहो गल कही है। इसदा मतलब है कि दोवें असैंबलियां झूठ बोलदियां, अखबार दस्तावेज सारे झूठ बोलते हैं। सो जदों इथों तक कोई कह देवे कि 60-40 की रेशो हाई नहीं है, उत्थे भी कह सकते सीगे कि वो बेशक एक्ट दे विच एग्जिस्ट नहीं करती, परंतु एक जबानी कलामी, एक वर्बली उत्थे इकरार किया गया सी जिहदे आधार ते ही ये सारी गल अगे तुरदी आई है। तो फिर गल कुछ होर हुंदी, जुबान की गल हुंदी। पर मैं जिवें कहा कि इत्थे सारा कुछ है जिहड़ा वो इस पक्ष तो किया जा रहा है कि कोई दावे दी कन्नी कुतर रह ना जावे। सारा कुछ है जिहड़ा वो बंद कर दो ते करन दिओ।